ਮੂੰਹ ਦੇ ਉੱਤੇ ਕਿੱਲ ਪੁੱਛਦੇ ਸੀਗੇ, ਮੂੰਹ ਦੇ ਕਿੱਲ। ਇਹਨੂੰ ਉਹਨੇ ਅਜਵਾਇਣ ਨੂੰ ਪੀ ਕੇ ਤੁਸੀਂ ਦਹੀਂ ਦੇ ਵਿੱਚੋਂ ਗਾੜਾ ਜਿਹਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਕਿੱਲਾਂ ਦੇ ਉੱਤੇ ਲਗਾਉਣਾ। ਇਹਦੇ ਨਾਲ ਆਪਣੇ ਕਿੱਲ ਸਾਡੇ ਦਬ ਜਾਂਦੇ ਜੀ। ਇਹਦੇ ਨਾਲ ਫਿਰ ਇਹਦੇ ਵਿੱਚੋਂ ਸੌਂਫ ਖਾਣੀ ਜ਼ਰੂਰੀ ਹੈ, ਗਰਮੀ ਕਰਕੇ ਜ਼ਿਆਦਾ ਨਿਕਲਦੇ ਕਿੱਲ। ਸੌਂਫ ਠੰਡੀ ਹੁੰਦੀ ਹੈ। ਸੌਂਫ ਤੁਸੀਂ ਆਪਣੇ ਚਮਚਾ 2 ਚਮਚੇ ਰੋਜ਼ ਖਾਣ ਲਾ ਜਾਓ, ਇਹੀ ਤੁਹਾਡੀ ਸਕਿਨ ਨੂੰ ਵੀ ਬਹੁਤ ਫਰਕ ਪਾ ਦਿੰਦਾ ਜੀ। ਇਹਦੇ ਨਾਲ ਫਿਰ ਤੁਸੀਂ ਆਪਣੇ ਲੈ ਸਕਦੇ ਹਾਂ ਸਫੇਦ ਪਿਆਜ਼ ਦਾ ਰਸ ਲੈ ਲਓ ਤੁਸੀਂ, ਅਤੇ ਉਹਦੇ ਵਿੱਚੋਂ ਥੋੜ੍ਹਾ ਸ਼ਹਿਦ ਪਾ ਲੈਣਾ ਹੈਗਾ, ਅਤੇ 2 ਚੁਟਕੀਆਂ ਸੇਂਦਾ ਨੂਣ ਪਾ ਲੈਣਾ ਹੈਗਾ। ਇਹ ਮਿਕਸ ਕਰਕੇ ਲੇਪ ਜਿਹਾ ਬਣਾ ਕੇ ਅਤੇ ਉਹ ਤੁਸੀਂ ਆਪਣੇ ਲਗਾਉਣਾ ਹੈਗਾ ਕਿੱਲਾਂ ਦੇ ਉੱਤੇ। ਅੱਛਾ, ਫਿਰ ਨਹੀਂ ਤੁਸੀਂ ਆਪਣੇ ਪੁਦੀਨੇ ਦੇ ਜਿਹੜੇ ਪੱਤੇ ਲੈ ਲੈਣੇ, ਪੁਦੀਨਾ ਲੈ ਕੇ ਉਹਦੇ ਵਿੱਚੋਂ ਥੋੜ੍ਹੀ ਜਿਹੀ ਸ਼ਰਾਬ ਪਾ ਕੇ ਉਹਦਾ ਘੋਟ ਲੈਣਾ ਹੈਗਾ, ਉਹਦਾ ਲੇਪ ਜਿਹਾ ਬਣਾ ਲੈਣਾ ਹੈਗਾ, ਉਹ ਲਗਾਓ। ਇਹਦੇ ਨਾਲ ਵੀ ਆਪਣੇ ਕਿੱਲ ਠੀਕ ਹੋ ਜਾਂਦੇ ਹੈਗੇ। ਜਾਂ ਫਿਰ ਇਹਦੇ ਵਿੱਚ ਤੁਸੀਂ ਮਸਰਾਂ ਦੀ ਦਾਲ ਜਿਹੜੀ ਹੁੰਦੀ ਹੈ ਉਹਨੂੰ ਦੁੱਧ ਮਾ ਭਿਓ ਕੇ ਉਹ ਤੁਸੀਂ ਆਪਣੇ ਦੁੱਧ ਮਾ ਭਿਓ ਕੇ ਫਿਰ ਬਲੈਂਡਰ ਜਿਹਾ ਪਾ ਕੇ ਮਿਕਸੀ ਪਾ ਕੇ ਉਹਦਾ ਘੋਟ ਲੈਣਾ ਹੈਗਾ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਾਂ ਫਿਰ ਸਰੋਂ ਦਾ ਤੇਲ ਲੈਣਾ ਹੈਗਾ, ਥੋੜ੍ਹਾ ਸੇਂਦਾ ਨੂਣ ਪਾ ਲੈਣਾ ਹੈਗਾ, ਅਤੇ ਵਿੱਚੋਂ ਨਿੰਬੂ ਨਿਚੋੜ ਲੈਣਾ ਹੈਗਾ। ਇਹਦਾ ਪੇਸਟ ਜਾਂ ਤੁਸੀਂ ਆਪਣੇ ਬਣਾ ਕੇ ਲਗਾ ਸਕਦੇ ਹੈਗੇ। ਇਹ ਸੌਂਫ ਸੂੰਫ ਖਾ ਲਿਆ ਕਰੋ, ਇਹਦੇ ਵਿੱਚੋਂ ਵਧੀਆ ਚੀਜ਼ ਹੈਗੀ। ਜੇ ਆਪਣੇ ਖੂਨ ਦੀ ਖਰਾਬੀ ਜਿਸ ਤਰ੍ਹਾਂ ਦੂਰ ਕਰਨੀ ਹੈਗੀ, ਜਿਹਨਾਂ ਦੇ ਫੁੰਸੀਆਂ ਨਿਕਲੀਆਂ ਹੋਈਆਂ, ਫੋੜੇ ਫੁੰਸੀਆਂ, ਕਿੱਲ ਕੁੱਲ, ਜਿੰਨੀ ਵੀ ਸਕਿਨ ਦੀ ਪ੍ਰੋਬਲਮ ਹੈਗੀ, ਉਹ ਤੁਸੀਂ ਆਪਣੇ 1 ਗਲਾਸ ਮਾ ਪਾਣੀ ਦਾ 1 ਨਿੰਬੂ ਨਿਚੋੜ ਕੇ 2-3 ਚਮਚੇ ਸ਼ਹਿਦ ਦੇ ਪਾ ਕੇ ਇਹ ਤੁਸੀਂ ਰੋਜ਼ ਪੀਣਾ ਹੈਗਾ। ਚਾਹੇ ਕਿੱਲਾਂ, ਚਾਹੇ ਫੁੰਸੀਆਂ, ਚਾਹੇ ਛਾਈਆਂ, ਸਭ ਕੁਛ ਜਿੰਨੀ ਵੀ ਸਕਿਨ ਦੀ ਪ੍ਰੋਬਲਮ ਆ, ਸਾਰਾ ਖੂਨ ਦੀ ਆਪਣੇ ਖਰਾਬੀ ਕਰਕੇ ਹੁੰਦੀਆਂ, ਖੂਨ ਕਲੀਨ ਹੋਣਾ ਚਾਹੀਦਾ ਸਾਰਾ। ਫਿਰ ਦੂਸਰਾ ਇਲਾਜ ਇਹਦੇ ਵਿੱਚ ਤੁਸੀਂ ਗਾਜਰ ਦਾ ਰਸ, ਪਾਲਕ ਦਾ ਰਸ, ਟਮਾਟਰ ਦਾ ਰਸ, ਇਹ ਬਰਾਬਰ ਲੈਣਾ ਹੈਗਾ। ਤੁਸੀਂ ਅੱਧਾ ਕੱਪ ਲੈ ਲਓ, ਅਤੇ ਵਿੱਚੋਂ 2 ਚਮਚੇ ਸ਼ਹਿਦ ਮਿਕਸ ਕਰਕੇ ਤਿੰਨੇ ਇਹ 1.5 ਗਲਾਸ ਬਣ ਜੂਗਾ, ਇਹ 1.5 ਕੱਪ ਬਣ ਜੂਗਾ 2 ਚਮਚੇ ਸ਼ਹਿਦ ਦੇ ਮਿਲਾ ਕੇ, ਇਹ ਤੁਸੀਂ ਆਪਣੇ ਪੀਓ। ਇਹ ਸਾਰਾ ਆਪਣੇ ਠੀਕ ਕਰ ਦਿੰਦਾ ਹੈ। ਅੱਛਾ, ਫਿਰ ਸੌਂਫ ਸਾਨੂੰ ਦੱਸਿਆ ਹੈਗਾ ਪਹਿਲਾਂ, ਸੌਂਫ ਤੁਸੀਂ ਉਹ ਖਾਣੀ ਹੈਗੀ ਇਹਦੇ ਵਿੱਚੋਂ। ਅੱਛਾ, ਫਿਰ ਇਹਦੇ ਵਿੱਚੋਂ ਤੁਸੀਂ 2 ਗ੍ਰਾਮ ਹਲਦੀ, ਵੀ ਅੱਧਾ ਚਮਚਾ ਹਲਦੀ ਦਾ, ਅਤੇ 4 ਗ੍ਰਾਮ ਔਲਿਆਂ ਦਾ ਪਾਊਡਰ, ਇਹ ਮਿਕਸ ਕਰਕੇ ਖਾਣਾ ਹੈਗਾ ਜੀ ਤੁਸੀਂ। ਇਹਦੇ ਨਾਲ ਵੀ ਸਾਰਾ ਬਲੱਡ ਹੈ ਜਿਹੜਾ ਆਪਣੇ ਖੂਨ ਸਾਫ਼ ਹੋ ਜਾਂਦਾ ਹੈਗਾ ਇਹਦੇ ਨਾਲ। ਜੇ ਫੁੰਸੀਆਂ ਵਾਲੇ ਕਹਿੰਦੇ ਸੀਗੇ, ਉਹ ਫੁੰਸੀਆਂ ਜਿਹੀਆਂ ਹੋਈਆਂ ਵੀ ਉਹ ਦਾਲਚੀਨੀ ਦੇ ਵਿੱਚੋਂ ਸ਼ਹਿਦ ਮਿਲਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ ਫੁੰਸੀਆਂ ਦੇ ਉੱਤੇ। ਜਾਂ ਫਿਰ ਆਪਣੇ ਤੁਸੀਂ ਕਰੇਲੇ ਦਾ ਰਸ ਅਤੇ ਨਿੰਬੂ ਦਾ ਰਸ, ਇਹ ਮਿਕਸ ਕਰਕੇ ਇਹ ਲਗਾ ਸਕਦੇ ਹੈਗੇ ਫੁੰਸੀਆਂ ਦੇ ਉੱਤੇ। ਫਿਰ ਕੱਚੇ ਪਪੀਤੇ ਦਾ ਰਸ ਅਤੇ ਨਿੰਬੂ ਦਾ ਰਸ, ਅਤੇ ਆਪਣੇ ਵਿੱਚੋਂ ਥੋੜ੍ਹੀ ਜਿਹੀ ਹਲਦੀ ਪਾ ਕੇ ਉਹ ਤੁਸੀਂ ਪੇਸਟ ਜਿਹਾ ਬਣਾ ਕੇ ਲਗਾ ਸਕਦੇ ਹੈਗੇ। ਫਿਰ ਸਰੋਂ ਦੇ ਤੇਲ ਦੇ ਵਿੱਚ ਤ੍ਰਿਫਲਾ ਪਾਊਡਰ ਮਿਕਸ ਕਰਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਅਤੇ ਆਪਣੇ ਪਿਆਜ਼ ਦਾ ਰਸ, ਇਹਦੇ ਵਿੱਚੋਂ ਪਿਆਜ਼ ਦਾ ਰਸ, ਕਰੇਲੇ ਦਾ ਰਸ ਅਤੇ ਸ਼ਹਿਦ, ਇਹ ਮਿਕਸ ਕਰਕੇ ਲਗਾ ਸਕਦੇ ਹੈਗੇ। ਨਹੀਂ ਤਾਂ ਮੂੰਗਫਲੀ ਦੇ ਤੇਲ ਦੇ ਵਿੱਚੋਂ ਸ਼ਹਿਦ ਲਗਾ ਕੇ ਮਿਕਸ ਕਰਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਆਪਣੇ ਜਿਹੜੀ ਖਾਜ ਖੂਜ ਵੀ ਹੁੰਦੀ ਹੈ ਫੁੰਸੀਆਂ, ਜੇ ਕੋਈ ਹੋਰ ਹੁੰਦੀ ਹੈਗੀ ਤਾਂ ਔਲਾ, ਸੌਂਫ ਅਤੇ ਸੁੰਡ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਅਤੇ ਤੁਸੀਂ 1 ਚਮਚਾ ਇਹਦਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾਣਾ ਹੈਗਾ ਜੀ। ਖਾਣਾ ਹੈਗਾ, ਇਹ ਥਰੇ ਬੋਡੀ ਮਾ ਤੇ ਜਿਹੜੀ ਹੀਟ ਹੈ ਉਹ ਕੱਢ ਦਿੰਦਾ ਬਾਹਰ, ਔਲਾ, ਸੌਂਫ ਤੇ ਜਿਹੜੀ ਉਹਨੇ ਖਰਾਬੀ ਹੋ ਗਈ। ਫਿਰ ਨਾਰੀਅਲ ਦੇ ਤੇਲ ਦੇ ਵਿੱਚੋਂ ਨਿੰਬੂ ਨਿਚੋੜ ਕੇ ਤੁਸੀਂ ਲਗਾ ਸਕਦੇ ਹੈਗੇ। ਫਿਰ ਪਾਣੀ ਦੇ ਵਿੱਚ ਮਿੱਠਾ ਸੋਡਾ ਪਾ ਕੇ ਉਹ ਤੁਸੀਂ ਨਹਾ ਲਿਆ ਕਰੋ, ਉਹਦੇ ਨਾਲ ਉਹ ਵੀ ਵਧੀਆ ਚੀਜ਼ ਰਹੂਗੀ ਸਾਰੇ ਜਿਹਨਾਂ ਦੇ ਫੋੜੇ ਫੁੰਸੀਆਂ। ਜਿਹੜੇ ਛਾਈਆਂ ਕਹਿੰਦੇ ਸੀਗੇ, ਛਾਈਆਂ ਵਾਸਤੇ ਤਾਂ ਭਾਈ ਨੇ ਠੀਕ ਹੀ ਦੱਸਿਆ ਸੀਗਾ ਜੀ, ਉਹਨੇ ਵੀ ਆਇਰਨ ਦੀ ਘਾਟ ਕਰਕੇ ਹੁੰਦੀਆਂ ਇਹ ਜ਼ਿਆਦਾ। ਉਹ ਆਇਰਨ ਦੀ ਘਾਟ ਤੁਸੀਂ ਆਪਣੇ ਪੂਰੀ ਕਰੋ, ਪਾਲਕ ਪੁਲਕ ਖਾ ਕੇ ਜਿਹੜੀ ਚੀਜ਼ਾਂ ਆਇਰਨ ਦੀਆਂ ਵਾਸਤੇ ਹੁੰਦੀਆਂ ਉਹ ਖਾਓ। ਨਹੀਂ ਆਇਰਨ ਦੀ ਗੋਲੀਆਂ ਵੀ ਲਿਖਾ ਸਕਦੇ ਡਾਕਟਰ, ਅਤੇ ਤੁਸੀਂ ਉਹ ਖਾ ਸਕਦੇ ਹੈਗੇ।
नहीं तो फिर तुसीं इहदे वास्ते तुसीं ਜਿਹੜੇ ਮਜੀਠ ਹੁੰਦੀ ਹੈ ਜੀ, ਮਜੀਠ, ਉਹਦਾ ਤੁਸੀਂ ਆਪਣੇ 1 ਚਮਚੇ ਦਾ ਕਾੜਾ ਜਿਹਾ ਬਣਾ ਕੇ ਉਹ ਪੀਣਾ ਹੈਗਾ ਜੀ। ਜਿਹਦੇ ਨਾਲ ਜਿਹੜੇ ਜਿਨ੍ਹਾਂ ਦੇ ਕਿੱਲ ਹੈਗੇ ਅਤੇ ਛਾਈਆਂ ਹੈਗੀਆਂ ਇਹ ਫਰਕ ਪੈਣ ਲੱਗ ਜਾਂਦੇ। ਗਲੇ ਐਪਲ ਜ਼ਿਆਦਾ ਖਾਵੇ ਜੀ, ਜਿਹਨਾਂ ਦੇ ਛਾਈਆਂ ਪਈਆਂ ਵੀ ਐਪਲ ਜ਼ਿਆਦਾ ਖਾਇਆ ਕਰੋ ਤੁਸੀਂ, ਇਹ ਵੀ ਠੀਕ ਕਰ ਦਿੰਦੀਆਂ। ਅਤੇ ਛਾਈਆਂ ਵਾਲੇ ਤੁਸੀਂ ਨਿੰਬੂ ਦਾ ਰਸ, ਤੁਲਸੀ ਦਾ ਰਸ, ਇਹ ਬਰਾਬਰ ਕਰਕੇ ਇਹ ਤੁਸੀਂ ਲਗਾਉਣਾ ਛਾਈਆਂ ਦੇ ਉੱਤੇ। ਫਿਰ ਨਹੀਂ ਤਾਂ ਤੁਸੀਂ ਹਲਦੀ ਦੇ ਵਿੱਚ ਨਿੰਬੂ ਰਸ ਕੱਢ ਲੈਣਾ, ਹਲਦੀ ਜਿਹੜੀ ਗੱਠੀ ਲੈ ਕੇ, ਹਲਦੀ ਦੀ ਗੱਠੀ ਲੈ ਕੇ ਉਹ ਘਸਾ ਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਲਗਾਓ। ਇਹ ਵੀ ਛਾਈਆਂ ਵਾਸਤੇ ਵਧੀਆ ਚੀਜ਼ ਹੈਗੀ ਜੀ।